पंजाब तो लहिंदे हल आउंदे ने, लहिंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार जी वालेकुम जी। ਅਸੀਂ ਅੱਜ ਪਹੁੰਚੇ ਹਾਂ ਚੱਕ ਨੰਬਰ 258 ਰੇਬੇ ਫਰਾਲਾ। ਪਹਿਲੇ ਵੀ ਕਈ ਵਾਰੀ ਇੱਥੇ ਆਏ ਸ਼ਾਹ ਸਾਹਿਬ ਦੇ ਕੋਲ, ਖਾਣਾ ਸਾਹਿਬ ਕੋ, ਕਿਉਂਕਿ ਇੱਥੋਂ ਜਾਣ ਵਾਲੇ ਬੰਦੇ ਵੀ ਸਾਡੇ ਨਾਲ ਕਾਫੀ ਜੁੜਦੇ ਆ। ਕੁਝ ਕੁਦਰਤੀ ਗੱਲ ਹੈ ਜੀ, ਜਿੱਦਾਂ ਰਾਤ ਵਾਲੇ ਬਾਬੇ ਵਾਲੀ ਗੱਲ, ਅਜੀਬ ਇਤਫਾਕ ਆ ਹੈ। ਤੇ ਇਹ ਜਨਾਬ ਅੱਜ ਪਹੁੰਚੇ 258 ਰੇਬੇ ਫਰਾਲੇ ਡਿਜਕੋਟ ਦੇ ਲਾਗੇ। ਹਾਂਜੀ ਤੇ ਆਪਣੀ ਇੱਥੇ ਰਿਸ਼ਤੇਦਾਰੀ ਸੀਗੀ। ਹਾਂਜੀ ਹਾਂਜੀ ਹਾਂ, ਮੇਰੇ ਰਿਸ਼ਤੇਦਾਰ ਇੱਥੇ ਰਹਿੰਦੇ ਸੀਗੇ। ਅੱਛਾ ਉਹ ਅਠਵਾਲ ਦੇ ਹੈਗੇ ਆ ਤੇ ਮੇਰੇ ਸਸੁਰਾਲ ਵਿੱਚੋਂ ਹੀ ਆ, ਸਹੁਰਿਆਂ ਦੇ ਪਿੰਡ ਹੀ ਆ। ਸਹੁਰਿਆਂ ਦੇ ਪਿੰਡ ਹੀ ਆਏ ਤੇ ਅਰੇ ਸਾਡਾ ਫੁੱਫੜ ਜੀ ਆਏ ਆ ਜੀ। ਫੁੱਫੜ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਫੁੱਫੜ ਨੂੰ ਸਤਿ ਸ੍ਰੀ ਅਕਾਲ ਕਰ ਲਓ ਜੀ। ਹੁਣ ਉਹ ਜਿਹੜੇ ਆ ਨਾ, ਉਹ ਬੀੜਪੁਆਧ ਪਿੰਡ ਆ ਫਗਵਾੜੇ ਦੇ ਕੋਲ, ਅੱਛਾ, ਉੱਥੇ ਰਹਿੰਦੇ ਆ। ਤੇ ਇੱਥੇ ਉਹਨਾਂ ਨੂੰ ਕੂਕਿਆਂ ਦਾ ਟੱਬਰ ਕਹਿੰਦੇ ਹੁੰਦੇ ਸੀ। ਹੁਣ ਤੇ ਕਹਿਣੋਂ ਹਟ ਗਏ, ਤੇ ਪਹਿਲੋਂ ਉਹ ਉੱਥੇ ਵੀ ਕੂਕਿਆਂ ਦਾ ਟੱਬਰ ਆਖਦੇ ਰਹੇ। ਕੂਕਿਆਂ ਦੇ ਅੱਗੇ ਮੈਂ ਇੰਟਰਵਿਊ ਕੀਤਾ ਸੀ, ਬਾਬੇ ਨੇ ਜ਼ਿਕਰ ਕੀਤਾ ਸੀ ਵੀ ਹੈਗੇ ਸੀ ਕੂਕਿਆਂ ਦੇ। ਸੀ ਇੱਕ ਦੋ ਹੋਰ ਟੱਬਰ ਜਿਹੜੇ ਸੀ ਗੰਜਿਆਂ ਦੇ ਸੀਗੇ, ਛੜਿਆਂ ਦਾ ਟੱਬਰ। ਉਹਨਾਂ ਦੇ ਵੱਡੇ ਬਜ਼ੁਰਗ ਜਿਹੜੇ ਸੀ ਰਣ ਸਿੰਘ ਸੀ। ਰਣ ਸਿੰਘ ਦੇ ਪੁੱਤਰ ਜਿਹੜਾ ਸ਼ੇਰ ਸਿੰਘ ਸੀ। ਸ਼ੇਰ ਸਿੰਘ ਦੇ ਫਿਰ 4 ਪੁੱਤਰ ਸੀ। ਅੱਛਾ, ਗੁਰਮੇਲ ਸਿੰਘ ਸਭ ਤੋਂ ਵੱਡੇ ਸੀ। ਉਹਦੇ ਤੋਂ ਛੋਟੇ ਗੁਰਦਰਸ਼ਨ ਸਿੰਘ, ਉਹ ਮੇਰੇ ਸਹੁਰਾ ਸਾਹਿਬ ਸੀ। ਅੱਛਾ, ਉਹਨਾਂ ਤੋਂ ਛੋਟੇ ਉਜਾਗਰ ਸਿੰਘ, ਤੇ ਉਹਨਾਂ ਤੋਂ ਛੋਟਾ ਹਰਭਜਨ ਸਿੰਘ। ਅੱਛਾ, ਹਰਭਜਨ ਸਿੰਘ ਦਾ ਪਰਿਵਾਰ ਜਿਹੜਾ ਇੰਗਲੈਂਡ ਦੇ ਵਿੱਚ ਹੈ, ਉਹ ਵੀ ਪਾਲ ਸਿੰਘ ਅਟਵਾਲ ਤੇ ਸਰਬਜੀਤ ਸਿੰਘ। ਅੱਛਾ, ਉਹਨਾਂ ਦਾ ਨਾਮ ਵੀ ਪਾਲ ਸਿੰਘ ਅਟਵਾਲ ਹੀ ਹੈ। ਪਾਲ ਸਿੰਘ ਅਟਵਾਲ ਤਾਂ ਇੱਕ ਅਮਰੀਕਾ ਜਿਹੜੇ ਇਸ ਪਿੰਡ 'ਚ ਉੱਠ ਕੇ ਗਏ ਆ, ਉਹਨਾਂ ਦੇ ਬਟਕੇ। ਹਾਂਜੀ, ਉਹਨਾਂ ਨੇ ਤਾਂ ਪਿੰਡ ਨੂੰ ਬਹੁਤ ਜ਼ਿਆਦਾ ਮੰਨਦੇ ਆ। ਹੁਣ ਟੂਰਨਾਮੈਂਟ ਵੀ ਕਰਵਾ ਰਹੇ ਆ ਤੇ ਉਹਦੇ ਵਿੱਚ ਵੱਡਾ ਮਤਲਬ ਨਾਮ ਦੇਣ ਵੱਲੋਂ ਉਹਨਾਂ ਦਾ ਹੀ ਨਾਮ ਆ। ਅੱਛਾ, ਤੇ ਜਿਹੜੇ ਗੁਰਦਰਸ਼ਨ ਸਿੰਘ ਸੀ ਉਹ ਮੇਰੇ ਸਹੁਰਾ ਸਾਹਿਬ ਸੀ। ਅੱਛਾ, ਉਹਨਾਂ ਦੇ 2 ਬੇਟੇ ਸੀ। ਹਾਂ, ਇੱਕ ਉਹ ਦੋਨੋਂ ਹੀ ਹੁਣ ਆਸਟ੍ਰੇਲੀਆ ਦੇ ਵਿੱਚ ਆ। ਅੱਛਾ, ਤੇ ਉਹਨਾਂ ਦਾ ਨਾਂ ਜਿਹੜਾ ਹੈਗਾ, ਇੱਕ ਦਾ ਨਾਂ ਚਰਨਜੀਤ ਸਿੰਘ ਹੈ ਤੇ ਦੂਜੇ ਦਾ ਨਾਂ ਹੈਗਾ ਸੋਢੀ ਸਾਹਿਬ ਉਹਨਾਂ ਨੂੰ ਕਹਿੰਦੇ ਆ। ਤੇ ਉਹਨਾਂ ਤੋਂ ਜਿਹੜਾ ਹੈਗੇ ਆ ਸੀ ਉਜਾਗਰ ਸਿੰਘ। ਉਜਾਗਰ ਸਿੰਘ ਦਾ ਪਰਿਵਾਰ ਵੀ ਉਹ ਕੁਛ ਅਮਰੀਕਾ 'ਚ ਰਹਿੰਦੇ ਆ ਤੇ ਕੁਛ ਰਹਿੰਦੇ ਆ ਕੈਨੇਡਾ ਦੇ ਵਿੱਚ। ਕੈਨੇਡਾ ਵਿੱਚ ਗੁਰਮੀਤ ਸਿੰਘ ਆ, ਤੇ ਅਮਰੀਕਾ ਦੇ ਵਿੱਚ ਜਿਹੜਾ ਉਹ ਹੈਗਾ ਬਿੰਦਰ ਸਿੰਘ। ਅੱਛਾ, ਤੇ ਉਹਦਾ ਛੋਟਾ ਭਾਈ ਆ। ਹਾਂ, ਉਹ 2 ਭਾਈ ਉੱਥੇ ਰਹਿੰਦੇ ਆ। ਤੇ ਗੁਰਮੇਲ ਸਿੰਘ ਦੀ ਲੜਕੀ ਸੀ, ਉਹਦੇ ਲੜਕਾ ਨਹੀਂ ਸੀ ਕੋਈ ਵੀ। ਅੱਛਾ, ਹਾਂਜੀ। ਤੇ ਇਸ ਤਰ੍ਹਾਂ ਉਹਨਾਂ ਦਾ ਪਰਿਵਾਰ ਉੱਥੇ ਹੁਣ ਬੀੜਪੁਆਧ ਦੇ ਵਿੱਚ ਸੀਗਾ। ਹੁਣ ਉਹ ਸਾਰੇ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਚਲੇ ਗਏ ਆ, ਤੇ ਇੱਥੇ ਕੋਠੀਆਂ ਤੇ ਉਹਨਾਂ ਦੇ ਲੋਕ ਲੱਗੇ ਆ। ਅੱਛਾ ਜੀ। ਹੁਣ ਪਾਲ ਸਿੰਘ ਅਟਵਾਲ ਜਿਹੜਾ ਉਹ ਇੰਡੀਆ ਆਇਆ ਹੋਇਆ। ਇੰਡੀਆ ਆਇਆ ਹੋਇਆ। ਅਸੀਂ ਦੱਸਦੇ ਜਾਂਦੇ ਜੀ ਆਪਣੇ ਵੀਡੀਓ ਰਾਹੀਂ ਕਿ ਇਹ ਜਿਹੜਾ ਪਿੰਡ ਆ ਜੀ ਫਰਾਲਾ 258, ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ ਸੀ, ਹਾਂਜੀ, ਉਹਦੇ ਵਿੱਚ ਜਿਹੜੇ ਬੰਦੇ ਜਿਹੜੇ ਸ਼ਹੀਦੀਆਂ ਪਾਈਆਂ ਸੀ, ਉਹਨਾਂ ਵਿੱਚ ਇੱਕ ਬਚੰਤ ਸਿੰਘ ਅਠਵਾਲ ਸੀ। ਅੱਛਾ ਜੀ। ਉਹਨਾਂ ਦਾ ਤਾਲੁਕ ਵੀ ਇਸੇ ਪਿੰਡ ਦੇ ਨਾਲ ਸੀ। ਠੀਕ ਹੈ। ਤੇ ਬਾਕੀ ਮੇਰਾ ਖਿਆਲ ਹੁਣ ਆਪਾਂ ਚਾਹ ਚੂ ਪੀ ਲਈਏ। ਨਹੀਂ, ਇੱਧਰ ਪਹਿਲਾਂ ਇਹਨਾਂ ਦੇ ਠੰਡੀ ਹੋ ਜਾਣੀ ਹੈ ਜੀ। ਇਹ ਬਾਈ ਉਹਨਾਂ ਦਾ ਇੰਟਰੋਡਕਸ਼ਨ ਕਰਵਾ ਦਈਏ ਜੀ। ਬਾਈ ਜੀ, ਆਪਣਾ ਕੀ ਨਾਮ ਹੈ? ਮੁਹੰਮਦ ਇਕਰਾਮ। ਮੁਹੰਮਦ ਉਸਾਮਾ। ਬੀਬਾ ਜੀ, ਤੁਹਾਡਾ ਨਾਂ ਅਲੀ ਰਜ਼ਾ? ਫੈਸਲ ਰਹਿਮਾਨ ਕਸਾਨਾ। ਫੈਸਲ ਰਹਿਮਾਨ ਕਸਾਨਾ ਕਬੱਡੀ ਪਲੇਅਰ ਬਾਪਟਾ ਲੋ ਖੇਡਦੇ हैं जी। तो डॉक्टर साहब आते आए तो माशाल्लाह जाने पहचानी शख्सियत शाहजमील कसाना साहब। चलो मैं कहना हूं चाह ना पी लीजिए। मेरे चाचे का पुत्र है जी, कबड्डी खेलदा जी। लगदा तो है ये बनूगा बड़ा प्लेयर। ਇਹ ਬਾਈ ਹੈ ਛੋਟਾ ਆਪਣਾ ਜੀ। नहीं बहुत बढ़िया। अच्छा, बर्फी दी की गल करदा सी शायद? ਇਹ ਬਰਫੀ ਜਨਾਬ ਸਾਡੇ ਪਿੰਡ ਦੀ ਸਪੈਸ਼ਲ ਬਰਫੀ ਹੈ ਜੀ। अच्छा, ਤੇ ਇਹ ਬਰਫੀ ਬਣਾਉਣ ਲਈ ਲੋਕ ਇੱਕ ਮਹੀਨਾ ਪਹਿਲੇ ਸਾਈ ਦਿੰਦੇ ਆ ਜੀ। ਹਾਂ, ਤੇ ਬਾਹਰਲੇ ਮੁਲਕਾਂ ਦੀ ਬਰਫੀ ਬਣ ਕੇ ਜਾਂਦੀ ਜੀ। ਇਹ ਫਰਾਲੇ ਦੀ ਮਸ਼ਹੂਰ ਬਰਫੀ ਹੈ ਜੀ। ਇਹ ਤੁਹਾਡੇ ਪਿੰਡ 'ਚ? ਸਾਡੇ ਪਿੰਡ 'ਚ ਫਰਾਲੇ ਦੀ ਬੜੀ ਮਸ਼ਹੂਰ ਬਰਫੀ ਅਸੀਂ ਹੈ। ਸਾਈ ਦੇ ਜਾਈਏ ਫਿਰ ਇਹਦਾ ਸਾਈ ਦੇ ਲਓ ਜੀ। ਦੇਖੋ ਜੀ, ਫੁੱਫੜ ਜੀ ਦੀ ਹੈ ਤਾਂ ਫਿਰ ਏਦਾਂ ਹੀ ਮਿਲੂਗੀ। ਫੁੱਫੜ ਵਡਿਆਈ ਤਾਂ ਹੋ ਗਿਆ ਨਹੀਂ ਜਾਣਾ ਚਾਹੀਦਾ।
ਬਹੁਤ ਸ਼ੁਕਰੀਆ ਜੀ ਸਰਦਾਰ ਸਾਹਿਬ ਦਾ ਬਹੁਤ ਧੰਨਵਾਦ। ਬਾਕੀ ਪਿੰਡ ਵੀ ਦਿਖਾਣੇ ਆ ਜੀ, ਬਹੁਤ ਧੰਨਵਾਦ ਹੈ, ਤੁਸੀਂ ਇੰਨਾ ਮਾਣ ਇੱਜ਼ਤ ਦਿੱਤਾ। ਲੋ ਟੇਸਟ ਤੇ ਕਰੋ ਫਿਰ ਬਰਫੀ। ਲਓ ਦੱਸਿਓ ਜੀ ਜਰਾ ਲਓ ਤੁਸੀਂ ਹਾਂ ਲੈਂਦੇ ਉਹ ਵੀ ਉਹ ਝਾਕਦੇ ਵੀ ਤੁਹਾਡੇ ਤੋਂ ਬਾਅਦ ਹੀ ਖਾਣਗੇ। ਕੋਈ ਹੈ ਬਹੁਤ ਫਰਕ? ਕਮਾਲ ਖੋਆ, ਪਿਓਰ ਖੋਆ। ਹਾਏ 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 ਕੀ ਕੁਝ ਤੇ ਨੇੜ ਨੱਪਾ ਵਧਿਆ, ਕੁਝ ਤੇ ਸਾਂਝਾਂ ਪੁੱਗੀਆਂ ਹੈ। ਬਿਲਕੁਲ ਬਿਲਕੁਲ ਤੇ ਸਾਂਝਾਂ ਪੁੱਗੀਆਂ ਜੀ ਇਨਸ਼ਾਅੱਲਾ ਤਾਲਾ ਹੁਣ ਮਜ਼ੀਦ ਮੁਹੱਬਤਾਂ ਪੈਦਾ ਹੋਣਗੀਆਂ। ਬਿਲਕੁਲ ਤੇ ਬਿਲਕੁਲ ਦੋਨਾਂ ਅਸੀਂ ਤਾਂ ਰਿਕੁਐਸਟ ਕਰਾਂਗੇ, ਦੋਨਾਂ ਗਵਰਨਮੈਂਟਾਂ ਕਹਿ ਕੇ ਲਾਂਘੇ ਖੋਲ ਦਿਓ ਇੱਕ ਵਾਰੀ, ਦੋਨੇ ਜਿਹੜੇ ਵਿਛੜੇ ਭਰਾ ਮਿਲ ਜਾਣ ਇੱਕ ਵਾਰੀ, ਬਿਲਕੁਲ ਇਹੀ ਰਿਕੁਐਸਟ ਸਾਰੀਆਂ ਦੂਰੀਆਂ ਦੂਰ ਹੋ ਜਾਣ। ਦੋਵੇਂ ਸਰਕਾਰਾਂ ਨੂੰ ਵੀ ਇੱਕੋ ਕੁਛ ਹੀ ਹੈ, ਰਹਿਣ ਸਹਿਣ ਆਵਾਮ ਰਹਿਣ ਮਿਲਣ, ਉੱਠਣ ਸਾਰਾ ਕੁਝ ਇੱਕ ਹੈ। ਆਵਾਮ ਬਸ ਇੱਕ ਦੋਵੇਂ ਲਾਈਨ ਪਾਸੇ। ਖਿੱਚ ਦਿੱਤੀ ਗਈ ਤੇ ਸਾਡੀ ਉਹ ਰਿਕੁਐਸਟ ਹੈ ਕੋਈ ਜੀ। ਨਹੀਂ, ਦਿਲਾਂ 'ਚ ਨਹੀਂ ਰਹੀ ਹੁਣ, ਹਾਂਜੀ ਦਿਲਾਂ 'ਚ ਨਹੀਂ ਦੋਨਾਂ ਰਹੀ। ਭਾਸ਼ਾ ਦੀ ਆਵਾਮ ਦੇ ਵਿੱਚ ਦਿਲਾਂ ਦੇ ਵਿੱਚ ਆ ਵੀ ਅਸੀਂ ਮਿਲ ਗਏ। ਹਾਂਜੀ ਤੇ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਨੂੰ ਮਿਲਣ ਦੇਣਾ ਆਸਾਨੀਆਂ ਚਾਹੀਦਾ। ਪੈਦਾ ਕਰਨ ਜੀ। ਹਾਂ ਬਿਲਕੁਲ ਦੋਨਾਂ ਹਕੂਮਤਾਂ ਨੂੰ ਚਾਹੀਦਾ ਜੀ ਕਿ ਜਿਹੜਾ ਵੀਜ਼ੇ ਦੇ ਵਿੱਚ ਪਾਲਿਸੀਆਂ ਦੇ ਵਿੱਚ ਆਸਾਨੀਆਂ ਪੈਦਾ ਸਾਡਾ ਕਰਨ, ਮਜ਼ਹਬ ਵੀ ਇਹੀ ਕਹਿੰਦਾ ਜੀ ਆਸਾਨੀਆਂ ਪੈਦਾ ਆਸਾਨੀਆਂ ਪੈਦਾ ਕਰੋ। ਹਾਂ। ਤੇ ਅਸੀਂ ਕਹਿੰਦੇ ਕਿ ਇੱਧਰ ਦੇ ਲੋਕ ਉੱਧਰ ਜਾਣ, ਉੱਧਰ ਦੇ ਇੱਧਰ ਆਣ। ਅਸੀਂ ਜਾ ਕੇ ਆਪਣਾ ਪਿਛੋਕੜ ਦੇਖੀਏ, ਸਾਡੇ ਵੀ ਦਿਲ 'ਚ ਖਵਾਹਿਸ਼ ਹੈ ਵੀ ਅਸੀਂ ਆਪਣੇ ਪਿਛੋਕੜ ਜਾਈਏ। ਹਾਂਜੀ। ਅਸੀਂ ਆਪਣੇ ਸਾਡੇ ਜਿੱਥੇ ਦਾਦੇ ਪੜਦਾਦੇ ਰਹਿੰਦੇ ਰਹੇ ਲਓ ਤੇ ਲੈ ਲਓ ਆਪਣਾ ਕਿਹੜਾ ਸ਼ਾਇਦ ਪਿਛਲਾ ਪਿੰਡ? ਸਾਡਾ ਜੀ ਪਿਛਲਾ ਪਿੰਡ ਠਾਣਾ, ਜ਼ਿਲ੍ਹਾ ਹੁਸ਼ਿਆਰਪੁਰ। ਅੱਛਾ ਅੱਛਾ ਤੇ ਉੱਥੇ ਦੇ ਸਾਡੇ ਦਾਦਾ ਜੀ ਉੱਥੋਂ ਮਾਈਗ੍ਰੇਟ ਹੋ ਕੇ ਇੱਥੇ ਆਏ ਸੀ ਜੀ। ਥਾਣਾ ਪਿੰਡ, ਉਹਦੀ ਮੈਨੂੰ ਵੀਡੀਓ ਸਰਦਾਰ ਪਾਲ ਸਿੰਘ ਅਟਵਾਲ ਸਾਹਿਬ ਨੇ ਭੇਜੀ ਸੀ। ਅੱਛਾ ਜਿੱਦਾਂ ਸਾਡੇ ਪਾਕਿਸਤਾਨ 'ਚ ਮਰੀ ਦਾ ਇਲਾਕਾ ਨਾ ਜੀ, ਪਹਾੜੀ ਇਲਾਕਾ, ਸਰਸਬਜ਼ੋ ਸ਼ਦਾਬ, ਹਾਂ ਇਦਾਂ ਜੀ ਠਾਣਾ ਪਿੰਡ ਹੈ ਅੱਛਾ ਔਰ ਬੜਾ ਤਗੜਾ ਪਿੰਡ ਹੈ ਠਾਣਾ। ਤੇ ਸਾਡੇ ਦਿਲ 'ਚ ਬੜੀ ਖਵਾਹਿਸ਼ ਹੈ ਕਿ ਅਸੀਂ ਆਪਣੇ ਪਿੰਡ ਜਾਈਏ, ਅਸੀਂ ਦੇਖੀਏ ਕਿ ਸਾਡੇ ਦਾਦੇ ਪੜਦਾਦੇ ਉੱਥੇ ਰਹਿ ਕੇ ਆਏ ਆ। ਸਾਡਾ ਪੁਰਾਣਾ ਪਿੰਡ ਠਾਣਾ, ਜ਼ਿਲ੍ਹੇ ਹੁਸ਼ਿਆਰਪੁਰ 'ਚ ਜੀ। ਬਿਲਕੁਲ ਬਿਲਕੁਲ ਬਰਫੀ ਦਾ ਸੁਣਾਓ ਜੀ, ਬਰਫੀ ਕਮਾਲ ਆਈਏ ਪਸੰਦ? ਬਿਲਕੁਲ ਘਰੇ ਬਣੀ ਆ। ਹਾਂਜੀ ਇਦਾਂ ਹੀ ਹੈ ਜੀ। ਸਰਦਾਰ ਸਾਹਿਬ ਆ ਸਕੂਲ ਹੁੰਦਾ ਸੀ ਸਰਦਾਰਾਂ ਦਾ ਇੱਥੇ ਸਾਰਾ। ਅੱਛਾ ਜੀ ਬਹੁਤ ਇੱਥੇ ਇੱਟ ਸੀ ਵੱਡੀ ਵੱਡੀ, ਨਾਲ ਬਾਲੇ ਸਤੀਰੀਆਂ ਨਾ, ਇਹਦੇ ਅੰਦਰ ਦਰਵਾਜ਼ੇ ਜਿੰਨੇ ਲਾਏ ਨਾ ਤਿੰਨਾਂ ਚੋਂ ਘਰਾਂ ਵਾਲਿਆਂ ਨੇ, ਉਹਨਾਂ ਦੇ ਸਤੀਰੀਆਂ ਦਰਵਾਜ਼ਿਆਂ ਨੇ ਇੱਟ ਵੀ ਬਲਕਿ ਉਹ ਪਾਈ ਹੈ ਵਿੱਚ, ਬਹੁਤ ਤਗੜੀ, ਬੜਾ ਵੱਡਾ ਹੁੰਦਾ ਸੀ, ਬਹੁਤ ਵੱਡੇ, ਐਡੀ ਲੰਬੀ 2 ਫੁੱਟ ਦੀ ਇੱਟੋਂ 18 ਇੰਚ ਦੀ ਜੀ। ਠੀਕ ਤੇ ਪਿੰਡ ਸਾਡਾ ਬੜਾ ਜੀ ਮਸਲਾ, ਇਸ ਵੇਲੇ 1450 ਘਰ ਹੈ ਪਿੰਡ 'ਚ, ਅੱਛਾ ਬਹੁਤ ਤਗੜਾ ਪਿੰਡ ਹੈ, ਇਸ ਇਲਾਕੇ ਦਾ ਸਭ ਤੋਂ ਤਗੜਾ ਪਿੰਡ ਹੈ ਜੀ। ਠੀਕ ਹੈ। ਕਿਹੜੀ ਬਰਾਦਰੀ ਬੈਠੀ? ਇੱਥੇ ਮੈਜੋਰਟੀ ਦੇ ਵਿੱਚ ਗੁੱਜਰ ਬੈਠੇ ਆ ਜੀ, ਤੇ ਬਾਕੀ ਰਾਈ ਵੀ ਹੈ, ਰਾਜਪੂਤ ਵੀ ਹੈ, ਗੈਰ ਕਾਸ਼ਤਕਾਰ ਬਰਾਦਰੀਆਂ ਵੀ ਹੈ, ਲੇਕਿਨ 85% ਗੁੱਜਰ ਬੈਠੇ ਇੱਥੇ। ਇਹ ਹੁਸ਼ਿਆਰਪੁਰ ਦੇ ਜ਼ਿਆਦਾ ਕਸਾਣੇ ਮੈਜੋਰਟੀ ਦਾ ਜੀ, ਖਾਂਡੀਆਂ ਵਾਲੇ ਖਾਣੀਆਂ ਦੇਣੀਆਂ ਸਾਰੇ ਬੰਨੇ ਛਾਇਆ ਇੱਥੇ ਪਾਕਿਸਤਾਨ। ਸਾਡੇ ਇੱਥੇ ਹੁਸ਼ਿਆਰਪੁਰ ਹੀ ਹੈ ਜੀ ਗੁੱਜਰ ਸਾਰੇ ਪਿੰਡ 'ਚ। ਹਾਂ ਵੀਡੀਓ ਵੀ ਜਿੰਨੀਆਂ ਦੇਖੀ ਦੀਆਂ ਨਾ, ਹਾਂਜੀ ਉਹ ਸਾਰੇ ਹੁਸ਼ਿਆਰਪੁਰ ਦਾ ਹੀ ਗੱਲ ਨਾਲ ਹਾਂਜੀ ਹੁਸ਼ਿਆਰਪੁਰ ਹੀ ਜ਼ਿਆਦਾ ਆਈ ਇੱਥੇ ਸਾਡੇ। ਆਹ ਮਸਜਿਦ ਬਣਨ ਦੀ ਜੀ, ਇਹ ਗੁਰਦੁਆਰਾ ਸੀਗਾ, ਅੱਛਾ ਇਹ ਫਿਰ ਗੁਰਦੁਆਰਾ ਢਾਹ ਕੇ ਤੇ ਇੱਥੇ ਫਿਰ ਇਹਨਾਂ ਮਸਜਿਦ ਬਣਾਤੀ। ਠੀਕ ਹੈ। ਤੇ ਇਹ ਗੁਰਦੁਆਰੇ ਵਾਲੀ ਮਸਜਿਦ ਕਹਿੰਦੇ ਇਹਨੂੰ ਹਜੇ ਵੀ। ਅੱਛਾ ਗੁਰਦੁਆਰੇ ਹਾਂਜੀ ਆ ਨਈਮ ਸਾਹਿਬ ਹੈ ਜੀ। ਇਹ ਹਜੇ ਵੀ ਮਸ਼ਹੂਰ ਹੈ ਗੁਰਦੁਆਰੇ ਵਾਲੀ ਮਸਜਿਦ। ਅੱਛਾ ਹਾਂਜੀ ਠੀਕ ਇਹਦਾ ਬੇਟਾ ਵੀ ਵਕੀਲ ਹੈ ਜੀ, ਅੱਛਾ ਥਾਣਾ ਸਜਾਦ। ਠੀਕ ਹੈ। ਪੰਚ ਬਣਿਆ ਸੀ ਪਿੰਡ ਦਾ, ਅੱਛਾ ਅੱਛਾ ਉਹਨੇ ਫਿਰ ਚਾਰੇ ਮਤਲਬ ਜਿੱਥੇ ਜਿੱਥੇ ਸੀ ਨਾ ਬਾਹਰਲੇ ਗੇਟ, ਹਾਂਜੀ ਉਥੇ ਦਰਵਾਜ਼ੇ ਲਾਤੇ, ਉਹ ਰਾਤ ਨੂੰ ਲੌਕ ਕਰ ਦਿੰਦੇ, ਇੱਕ ਅੱਧਾ ਦਰਵਾਜ਼ਾ ਰੱਖਿਆ। ਇਹ ਨਾ ਜੀ ਗੁਰਦੁਆਰਾ ਹੁੰਦਾ ਸੀ, ਤੇ ਗੁਰਦੁਆਰੇ ਤੋਂ ਬਾਅਦ ਵਿੱਚ ਨਾ ਪਿੰਡ ਦੀਆਂ ਬਰਾਤਾਂ ਵੀ ਬਹਿੰਦੀਆਂ ਰਹੀਆਂ ਜੀ। ਚੱਲਦੇ ਬਰਾਤਾਂ ਇੱਥੇ ਬਿਠਾਉਂਦੇ ਹੁੰਦੇ ਸੀਗੇ, ਫਿਰ ਉਸ ਤੋਂ ਬਾਅਦ ਨਾ ਫਿਰ ਪਿੰਡ ਵਾਲਿਆਂ ਨੇ ਮਤਫਿਕਾ ਤੌਰ ਤੇ ਨਾ ਜੀ ਫਿਰ ਮਸਜਿਦ ਬਣਾਤੀ। ਇਹ ਗੁਰਦੁਆਰੇ ਵਾਲੀ ਮਸਜਿਦ ਨਾ ਜੀ ਹਜੇ ਵੀ ਮਸ਼ਹੂਰ ਹੈ। ਇਹ ਪਹਿਲੇ ਪੁਰਾਣੀ ਬਿਲਡਿੰਗ ਸੀਗੀ, ਇਹ ਹੁਣ ਨਵੀਂ ਬਣ ਰਹੀ ਹੈ ਸਾਰੀ। ਇਹ ਸਾਰੀ ਨਾ ਪਿੰਡ ਵਾਲੇ ਬਣਾ ਰਹੇ, ਡਬਲ ਮੰਜ਼ਲ ਦੀ ਨਾ ਜੀ, ਉੱਪਰ ਤੱਕ ਲੈਂਟਰ ਪੈ ਗਿਆ ਸਾਰਾ। ਬਹੁਤ ਵੱਡੀ ਹੈ, ਬਹੁਤ ਵੱਡੀ। ਹਾਂਜੀ ਤੇ ਇੱਥੇ ਪਿੰਡ ਦੀਆਂ ਜੀ ਕਿ ਸਾਡੇ ਸਿਆਣੇ ਦੱਸਦੇ ਵੀ ਇੱਥੇ ਬਰਾਤਾਂ ਵੀ ਬਹਿੰਦੀਆਂ ਰਹੀਆਂ ਗੁਰਦੁਆਰੇ ਵਿੱਚ। ਆਮ ਅੱਗੇ ਪਿੰਡਾਂ ਦੇ ਵਿੱਚ ਹਾਂਜੀ ਸਾਂਝਾ ਤੌਰ ਤੇ ਨਾ ਇਸਤੇਮਾਲ ਹੁੰਦਾ ਸੀ ਗੁਰਦੁਆਰਾ। ਮਸਜਿਦ ਹੈ ਨਹੀਂ ਕਿਤੇ ਵੀ। ਹਾਂਜੀ ਜੰਝ ਘਰ, ਫਿਰ ਉਹ ਪਿੰਡ 'ਚ ਮਸਜਿਦ ਇੱਕ ਸੀਗੀ, ਮਸਜਿਦ ਹੋਰ ਬਣਾ ਲਈਆਂ ਇਹਨਾਂ ਨੇ, ਫਿਰ ਆਪਣਾ ਪਿੰਡ ਵਾਲਿਆਂ ਨੇ ਮਸਜਿਦ ਜਿਹੜੀ ਨਾ ਡਿਕਲੇਅਰ ਕਰ ਦਿੱਤੀ। ਨਹੀਂ ਹੋਰ ਪਿੰਡਾਂ 'ਚ ਏਡੀ ਵੱਡੀ ਮਸਜਿਦ ਹੈ ਨਹੀਂ। ਹਾਂਜੀ ਘੱਟ ਹੈ ਮਸਜਿਦ, ਸਾਡੇ ਮਾਸ਼ਾਅੱਲਾ ਬਹੁਤ ਵੱਡੀ ਮਸਜਿਦ ਹੈ ਜੀ, ਇਹ ਤਾਂ ਬਹੁਤ ਤਗੜੀ। ਬਹੁਤ ਵਧੀਆ। ਹਾਂਜੀ ਇੱਕ ਦਾ ਦੇਖ ਲਓ, ਕਿਤੇ ਉੱਤੇ ਤੱਕ ਰੇੜੀ ਪਹੁੰਚਾਉਣਾ ਦੇਖ ਲਓ ਜੀ। ਜੁਗਾੜ ਆ ਜੀ, ਨਹੀਂ ਛੋਟੀ ਕ੍ਰੇਨ ਲਾਈ ਹੈ। ਛੋਟੀ ਕ੍ਰੇਨ ਲਾਈ ਆ। ਹਾਂਜੀ ਪਾਕਿਸਤਾਨੀ ਮਾਫੀ ਦੇਖੋ ਰੇਤ ਲੱਦ ਦੇ ਜਾ ਰਹੀ ਉਹ ਰੇਤ ਲਾ ਦੀ ਲੋੜ ਹੋ ਗਈ ਲਾਈ ਲੈਂਦੇ। ਉਹ ਰੇੜੀ ਥੱਲੇ ਪਈ ਆ, ਹਾਂਜੀ ਇਹਨੂੰ ਇਧਰ ਕੁੜਾਇਆ ਪਾ ਦੇਣਾ ਨਾ ਜੱਕ ਦੇ। ਧਿਆਨ ਲੱਗੀ ਹੁਣ ਇਹ ਕ੍ਰੇਨ ਛੋਟੀ ਇਹਦੇ ਉੱਪਰ ਚੱਲਣ ਰਹੀ ਹੈ ਜੀ। ਸਾਹਿਬ ਹਾਂਜੀ ਛੋਟੀ ਕ੍ਰੇਨ ਚੱਲ ਰਹੀ ਆ। ਹਾਂਜੀ ਬਿਲਕੁਲ ਜੀ, ਇਹ ਮਟੀਰੀਅਲ ਫਿਰ ਸਾਰਾ ਨਾ ਬਿਲਡਿੰਗ ਮਟੀਰੀਅਲ ਉੱਪਰ ਪਹੁੰਚਾ ਰਹੇ ਆ। ਜੀ ਜਿਹੜੀ ਇਹਦੇ ਨਾਲ ਥੱਲੇ ਆਏਗੀ ਨਵੀਂ ਜਿਹੜੀ ਉੱਪਰੋਂ ਤਿਆਰੀ ਸ਼ੁਰੂ ਹੈ ਜੀ, ਪਲਸਤਰ ਹੋ ਰਿਹਾ ਮਸਜਿਦ ਨਾਲ, ਤੇ ਉੱਪਰ ਫਿਰ ਰੇਤ ਤੇ ਸੀਮੈਂਟ ਇਹਦੇ ਦਾ ਹੀ ਪਹੁੰਚਾ ਰਹੇ ਆ। ਸਲੋ ਸਪੀਡ ਚੱਲ ਰਹੀ ਹੈ। ਜੁਗਾੜ ਦੇਖੋ ਜੀ ਤੁਸੀਂ ਪਾਕਿਸਤਾਨੀ ਕੌਮ ਦਾ, ਬਾਕੀ ਦੇਖੋ
ਪੰਜਾਬੀਆਂ ਦੇ ਵਿਗਾੜ ਹੈ ਪੰਜਾਬੀਆਂ ਦੇ ਜਾਣਾ ਸੌਖਾ ਕੰਮ ਤਾਂ ਨਹੀਂ। ਭਾਜੀ ਉਦਾਂ ਬਹੁਤ ਮੁਸ਼ਕਲ ਸੀ ਸੀੜੀਆਂ ਤੋਂ ਉੱਪਰ ਟੌਪ ਤੇ ਪਹੁੰਚਾਣਾ, ਬਹੁਤ ਔਖਾ। ਇਦਾਂ ਈਜ਼ੀ ਹੈ। ਥੱਲੇ ਆ ਗਈ ਜੀ, ਆਜੋ। ਦੂਜੀ ਚੱਲ ਜਾਣੀ ਉੱਪਰ। ਹਾਂਜੀ ਲੱਗੇ ਹੋ ਬਣਾ ਹੁਣ ਦੂਜੇ ਨੂੰ ਕੁੰਡਾ ਪਾ ਦੇਣਾ ਤੇ ਦੂਜੀ ਚੁੱਕਦੇ ਨਹੀਂ ਜੀ। ਆਉਂਦਿਆਂ ਨੂੰ ਇਹ ਭਰ ਦੇਣੀ ਆ। ਹਾਂਜੀ ਇਹਨੇ ਨਾ ਜੀ ਆਪਣਾ ਉਹਨਾਂ ਦਾ ਕਜ਼ਨ ਆਇਆ ਸੀ ਪਾਲ ਸਿੰਘ ਅਟਵਾਲ ਸਾਹਿਬ ਦਾ, ਪ੍ਰਗਟ ਸਿੰਘ। ਅੱਛਾ ਪ੍ਰਗਟ ਸਿੰਘ ਨੂੰ ਨਾ ਨਾਨ ਬਣਾ ਕੇ ਦਿੱਤਾ ਉਹਨੇ, ਪੀਜ਼ੇ ਵਾਲਾ ਨਾਨ ਬੜਾ ਸਪੈਸ਼ਲ। ਅੱਛਾ ਉਹ ਸਰਦਾਰ ਸਾਹਿਬ ਨੇ ਵੀਡੀਓ ਦੇਖੀ ਜਦੋਂ ਪਿੰਡ ਦਾ ਵਿਜ਼ਿਟ ਕਰ ਰਹੇ ਸੀ ਤੇ ਕਹਿੰਦੇ ਐਸ ਬੰਦੇ ਨੇ ਨਾਨ ਬਣਾ ਕੇ ਦਿੱਤਾ ਸੀ। ਅੱਛਾ। ਮੈਂ ਕਿਹਾ ਜੀ ਬਿਲਕੁਲ ਇਹਨੇ ਦਿੱਤਾ ਸੀ। ਮੈਂ ਕਿਹਾ ਅੱਛਾ ਵੀ ਤੇਰਾ ਸੀ। ਉਹ ਪਾਲ ਸਿੰਘ ਅਟਵਾਲ ਸਾਹਿਬ ਫੋਟੋ ਲੱਗੀ ਹੈ ਜੀ ਨਾਲ ਕਿਸਾਨ ਸਾਹਿਬ। ਅੱਛਾ। ਫਿਰ ਨਾ ਜੀ ਸਰਦਾਰ ਸਾਹਿਬ ਨੇ ਕਿਹਾ ਵੀ ਇਹਨੂੰ ਅਸੀਂ ਕਾਰੋਬਾਰ ਸੈੱਟ ਕਰਕੇ ਦੇਣੇ ਤਾਂ ਕਿ ਆਪਣੇ ਬੱਚਿਆਂ ਦੀ ਰੋਜ਼ੀ ਅੱਛੇ ਤਰੀਕੇ ਨਾਲ ਕਮਾ ਸਕੇ। ਅੱਛਾ। ਅਸੀਂ ਇਸ ਬੰਦੇ ਨੂੰ ਪੁੱਛਿਆ ਵੀ ਕੀ ਕੀਤਾ ਜਾਵੇ ਤੇਰੇ ਲਈ। ਉਹਨੇ ਕਿਹਾ ਜੀ ਮੈਨੂੰ ਨਾਸ਼ਤਾ ਪੁਆਇੰਟ ਬਣਾ ਦਿਓ ਅੱਛਾ। ਤੇ ਮੈਂ ਨਾ ਅੱਛੇ ਤਰੀਕੇ ਨਾਲ ਆਪਣੇ ਬੱਚਿਆਂ ਦੀ ਰੋਟੀ ਕਮਾ ਸਕਦਾ। ਅੱਛਾ। ਅਸੀਂ ਫਿਰ ਜਨਾਬ ਇੱਥੇ ਫਲੈਕਸਾਂ ਲਾ ਕੇ ਇਹਨੂੰ ਛਪੜਾ ਪਾ ਕੇ ਤੰਦੂਰ ਦੀ ਕਰਕੇ ਇਹਨੂੰ ਬਰਤਨ ਲੈ ਕੇ ਸਾਰਾ ਕੁਝ ਇਹਨੂੰ ਮਟੀਰੀਅਲ ਲੈ ਕੇ ਦੇ ਕੇ ਤੇ ਅਸੀਂ ਫਿਰ ਇਹਦਾ ਇਫਤਤਾਹ ਕੀਤਾ ਜੀ ਨਾਸ਼ਤਾ ਪੁਆਇੰਟ ਦਾ, ਸਾਂਝੇ ਪਿੰਡ ਦੇ ਤਹਿਤ। ਇਹ ਪਿੰਡ ਸਾਡਾ ਸਾਂਝਾ ਹੀ ਹੈ। ਅੱਛਾ। ਇਹ ਫਿਰ ਨਾ ਸਰਦਾਰ ਪਾਲ ਸਿੰਘ ਅਟਵਾਲ ਦੀ ਫੋਟੋ ਲਾਈ ਨਾਲ ਤੇ ਇਹ ਫਿਰ ਨਾਸ਼ਤੇ ਪੁਆਇੰਟ ਦਾ ਅਸੀਂ ਇਫਤਤਾਹ ਕਰਾਇਆ ਇੱਥੇ। ਅੱਛਾ। ਬੰਦੇ ਨੂੰ ਨਾ ਜੀ ਅਸੀਂ ਆਪਣਾ ਕਾਰੋਬਾਰ ਸੈੱਟ ਕਰਕੇ ਦਿੱਤਾ ਤਾਂ ਕਿ ਆਪਣੇ ਬੱਚਿਆਂ ਦੀ ਰੋਜ਼ੀ ਅੱਛੇ ਤਰੀਕੇ ਨਾਲ ਕਮਾ ਸਕੇ। ਹੁਣ ਬੰਦ ਕਿਉਂ ਆ? ਇਹ ਹੁਣ ਸ਼ਾਮ ਟਾਈਮ ਉਹਨਾਂ ਦੁਪਹਿਰ ਨੂੰ ਬਹੁਤਾ ਚੱਲਦਾ ਜੀ, ਸਵੇਰ ਤੋਂ ਦੁਪਹਿਰ ਤੱਕ। ਅੱਛਾ। ਸ਼ਾਮ ਨੂੰ ਘੱਟ ਹੀ ਚੱਲਦਾ। ਠੀਕ ਹੈ। ਤੇ ਸ਼ਾਮ ਨੂੰ ਆਪਣੇ ਘਰ ਦੀਆਂ ਪੱਕੀਆਂ ਖਾਂਦੇ। ਹਾਂਜੀ ਇਹ ਨਾ ਜੀ ਪਾਲ ਸਿੰਘ ਅਟਵਾਲ ਸਾਹਿਬ ਦਾ ਸੀਗਾ। ਆਹ ਬੰਦਾ ਫੈਸਲ ਹੈ, ਇਹਨੂੰ ਆ ਜਿਹੜਾ ਇਹਨੂੰ ਬਣਾ ਕੇ ਦਿੱਤਾ ਇਹ ਫੋਟੋ ਲੱਗੀ ਉਹਦੀ। ਠੀਕ ਠੀਕ। ਬੜਾ ਵਧੀਆ। ਹਾਂਜੀ ਕਿਸੇ ਨੂੰ ਬਾਇਜ਼ਤ ਰੋਜ਼ਗਾਰ ਦੇ ਦੇਣਾ ਜੀ, ਬਿਲਕੁਲ ਬਹੁਤ ਇਹਦੇ ਨਾਲ ਦੀ ਰੀਸ ਹੀ ਨਹੀਂ। ਗੱਲ ਹੈ। ਤੁਸੀਂ ਆਪਣੇ ਉਹ ਨਹੀਂ ਨਹੀਂ ਉਹ ਕਿਹੋ ਜਿਹਾ ਲੱਗਾ ਮੁੰਡੇ ਤੁਹਾਨੂੰ ਫੁੱਫੜ ਕਹਿਣ ਦੇ? ਹਾਂਜੀ ਚਲੋ ਵਧੀਆ, ਧੰਨਵਾਦ ਇਹਨਾਂ ਦਾ ਜਿਹੜਾ ਫੁੱਫੜ ਕਹਿੰਦੇ ਆ। ਪਿੰਡ ਤੇ ਬਹੁਤ ਸੋਹਣਾ ਆ। ਹਾਂਜੀ ਤੇ ਪਿੰਡ ਉੱਥੇ ਵੀ ਉਹਨਾਂ ਦਾ ਬਹੁਤ ਸੋਹਣਾ ਹੈ। ਅੱਛਾ ਅੱਛਾ ਜੀ। ਹਾਂ ਬਹੁਤ ਸ਼ਾਨਦਾਰ ਪਿੰਡ ਆ ਤੇ ਇੱਥੇ ਵੀ ਬਹੁਤ ਸੋਹਣਾ ਪਿੰਡ ਹੈ। ਹੁਣ ਕੀ ਦੱਸੋਗੇ? ਮੈਂ ਤੇ ਉਹਨਾਂ ਨੂੰ ਇਹੀ ਕਹਿਣਾ ਗੋਲੇ ਚੋਕਾਂ ਨੂੰ ਕਿ ਆਪਣੇ ਪਿੰਡ ਨੂੰ ਇੱਕ ਵਾਰੀ ਜ਼ਰੂਰ ਜਿਹੜਾ ਮਾਰ ਕੇ ਜਾਓ, ਇੱਥੇ ਦੇਖੋ। ਤੇ ਇੱਥੇ ਸਾਡੇ ਵੱਡੇ ਵਡੇਰੇ ਰਹਿੰਦੇ ਰਹੇ ਆ, ਬਜ਼ੁਰਗ ਰਹਿੰਦੇ ਰਹੇ ਆ ਤੇ ਉਸ ਮਿੱਟੀ ਨੂੰ ਇੱਕ ਵਾਰੀ ਆ ਕੇ ਸਲੂਟ ਕਰੋ, ਸਲਾਮ ਕਰਨਾ ਚਾਹੀਦਾ। ਤੇ ਬਾਕੀ ਇਹ ਯਾਦਾਂ ਹੀ ਹੁੰਦੀਆਂ ਵੱਡਿਆਂ ਦੀਆਂ, ਨਹੀਂ ਕਹਿੰਦਾ। ਤੇ ਉਹਨਾਂ ਨੂੰ ਭੁਲਾਉਣਾ ਨਹੀਂ ਚਾਹੀਦਾ, ਉਹਨਾਂ ਨੂੰ ਹਮੇਸ਼ਾ ਆਪਾਂ ਤਾਜ਼ਾ ਰੱਖਣੀਆਂ ਚਾਹੀਦੀਆਂ। ਹਾਂਜੀ ਸਰਦਾਰ ਸਾਹਿਬ ਦਰਖਤ ਲੱਗੇ ਪਿੰਡ ਦੇ, ਦੇਖੋ ਤੁਸੀਂ ਆ ਸਾਈਡਾਂ ਤੇ। ਤਾਂ ਹੁਣ ਅੱਜ ਕੱਲ ਪੱਤੇ ਝੜੇ, ਬਹੁਤ ਸੋਹਣੇ ਦਰਖਤ ਪਿੰਡ 'ਚ ਮੁੰਡਿਆਂ ਨੇ ਲਾਏ ਆ ਜੀ। ਤੇ ਤੁਹਾਨੂੰ ਰਕਸ਼ਿਆਂ ਵਾਲਾ ਮੇਨ ਚੌਂਕ, ਖੂਹ ਵਾਲਾ ਚੌਂਕ ਕਹਿੰਦੇ ਸੀਗੇ ਜੀ ਇਹਨੂੰ। ਅੱਛਾ। ਇਹ ਖੂਹ ਵਾਲਾ ਚੌਂਕ ਹੈ ਜਿੱਥੇ ਰਕਸ਼ੇ ਖੜੇ ਹੁੰਦੇ। ਅੱਛਾ। ਅੱਜ ਵੀ ਇਹ ਮਸ਼ਹੂਰ ਹੈ ਖੂਹ ਵਾਲਾ ਚੌਂਕ। ਠੀਕ ਠੀਕ। ਤੇ ਖੂਹ ਹੁੰਦਾ ਸੀਗਾ ਜੀ। ਹਾਂ ਹਾਂ। ਤੇ ਸਰਦਾਰ ਪਾਲ ਸਿੰਘ ਅਟਵਾਲ ਸਾਹਿਬ ਦੀ ਭੂਆ ਦਾ ਸੰਦੂਕ ਪਿਆ ਇੱਥੇ ਇੱਕ ਘਰ 'ਚ, ਅੱਛਾ। ਉਹ ਪੁਰਾਣਾ, ਅੱਛਾ। ਉਹ ਵੀ ਤੁਹਾਨੂੰ ਦਿਖਾਣੇ ਆ ਜੀ। ਠੀਕ ਹੈ। ਹਾਂਜੀ ਤੇ ਸਰਦਾਰ ਪਾਲ ਸਿੰਘ ਦਾ ਘਰ ਵੀ ਤੁਹਾਨੂੰ ਦਿਖਾਣੇ। ਠੀਕ ਗੁੰਗਾ ਬੰਦਾ ਤਰਖਾਣ ਹੈ ਪਿੰਡ ਦਾ। ਠੀਕ ਠੀਕ। ਇਹ ਬਹੁਤ ਚਾਹਤ ਰੱਖਦਾ ਸਰਦਾਰਾਂ ਦੀ। ਠੀਕ ਠੀਕ। ਤੇ ਕੰਨ ਦੀ ਪੈਂਸਲ ਲੜਾਈ ਆ। ਇਹ ਤਰਖਾਣ ਹੈ ਜੀ, ਮਿਸਤਰੀ ਦਾ ਕੰਮ ਕਰਦਾ, ਆਪਣਾ ਦਿਹਾੜੀ ਦਾ ਪਾਲ ਲਾਉਂਦਾ। ਠੀਕ ਠੀਕ। ਕੀ ਬਾਤ। ਬਹੁਤ ਚਾਹਤ ਰੱਖਦਾ ਸਰਦਾਰਾਂ ਦੀ ਇਹ। ਹਾਰੀ ਰੱਖੀ ਹੋਈ ਆ ਤੇ ਹਾਂਜੀ ਆਹ ਦੇਖੋ ਜੀ ਤੇਸਾ। ਐਸਾ ਕਹਿੰਦੇ ਆ। ਹਾਂਜੀ ਤੇਸਾ ਵੀ ਰੱਖਿਆ। ਤੇ ਹੁਣ ਕਿਸਾਨਾਂ ਸਾਹਿਬ ਕੂਕਿਆਂ ਦਾ ਘਰ ਵੀ ਵਿਖਾਓ ਨਾ। ਕੂਕਿਆਂ ਦਾ ਘਰ ਲੱਭਦੇ ਆ ਜੀ। ਹੁਣ ਤਾਂ ਤੁਸੀਂ ਸਾਨੂੰ ਦੱਸਿਆ ਬੜੀ ਐਮਰਜੈਂਸੀ ਆ, ਅਸੀਂ ਸਰਚ ਕਰਕੇ ਕੂਕਿਆਂ ਦਾ ਘਰ ਲੱਭ ਕੇ ਤੁਹਾਨੂੰ ਉਹਦੀ ਵੀਡੀਓ ਬਕਾਇਦਾ ਭੇਜਾਂਗੇ ਵੀ ਅਸੀਂ, ਤੁਸੀਂ ਵਿਜ਼ਿਟ ਕਰਿਓ ਤੇ ਬਕਾਇਦਾ ਇਨਸ਼ਾਅੱਲਾ ਕੂਕਿਆਂ ਦਾ ਘਰ ਤੁਹਾਨੂੰ ਦਿਖਾਵਾਂਗੇ। ਹਾਂ ਫਿਰ ਉਹਨਾਂ ਨੂੰ ਕੂਕਿਆਂ ਨੂੰ ਇੱਥੇ ਭੇਜਾਂਗੇ। ਠੀਕ ਹੈ ਜੀ। ਹਾਂ ਅਸੀਂ ਉਹ ਇਨਸ਼ਾਅੱਲਾ ਤਾਲਾ ਜ਼ਰੂਰ ਤੁਹਾਨੂੰ ਆਓ ਜੀ ਦਿਖਾਣੇ ਉਹਨਾਂ ਦਾ ਸੰਦੂਕ। ਇਹ ਸਭ ਕੀ ਹਾਲ ਹੈ? ਕੀ ਹਾਲ ਭਾਈ? ਠੀਕ ਠਾਕ? ਤਾਲਾ ਲੱਗਾ? ਨਹੀਂ ਖੁੱਲਾ ਹੀ ਹੈ। ਹਾਂਜੀ ਇਹ ਸਰਦਾਰ ਪਾਲ ਸਿੰਘ ਉਹਨਾਂ ਦਾ ਘਰ ਸੀਗਾ ਜੀ। ਅੱਛਾ ਜੀ। ਇਹ ਜਿਹੜਾ ਠੀਕ ਹੈ। ਇਹ ਇੱਥੇ ਸੀਗੀ ਜੀ ਬੈਠਕ, ਨਹੀਂ ਇਹ ਪੱਕੀ ਬੈਠਕ ਸੀ। ਇਹ ਹੁਣ ਉਸ ਪਾਲ ਸਿੰਘ ਪੁਰਾਣਾ ਹੀ ਘਰ ਆ ਕਿ ਨਹੀਂ ਇਹ ਡਿਮੋਲਿਸ਼ ਹੋ ਕੇ ਨਵਾਂ ਬਣ ਗਿਆ। ਪਾਲ ਸਿੰਘ ਜਿਹੜੇ USA ਰਹਿੰਦੇ ਹਾਂ ਮੈਂ ਸਮਝ ਗਿਆ। ਯਾਨੀ ਉਹਨਾਂ ਜੀ ਹੁਣ ਡਿਮੋਲਿਸ਼ ਹੋ ਕੇ ਨਵਾਂ ਬਣ ਗਿਆ ਨਾ। ਅੱਛਾ ਇੱਥੇ ਬੈਠਕ ਪੱਕੀ ਬਣੀ ਸੀ, ਇੱਥੇ ਉਹਨਾਂ ਨੂੰ ਪੱਕੇ ਵਾਲੇ ਕਹਿੰਦੇ ਆ। ਅੱਛਾ ਇੱਥੇ ਪੱਕੀ ਬੈਠਕ ਕੋਈ ਹੁੰਦੀ ਸੀ, ਪੂਰਾ ਖੂਹ ਵਾਲਾ ਚੌਂਕ ਕਿਹਾ ਜਾਂਦਾ ਇਹਨੂੰ। ਅੱਛਾ ਅੱਛਾ। ਲੇਕਿਨ ਸ਼ੀਰੀਆਂ ਉਹੀ ਪਈਆਂ। ਖੜਕਾਇਆ ਪੂਆ ਉਹ ਸੰਦੂਕ ਪਿਆ ਇਹਨਾਂ ਦਾ, ਪੁੱਪੀ ਦਾ ਉਹਨਾਂ ਦੀ ਦਾ। ਆਜੋ ਕਿਹਨਾਂ ਦਾ ਇੱਕ ਦਰਵਾਜ਼ਾ ਵੀ ਸਾਡੇ ਆ ਇਹਨਾਂ ਦੇ ਘਰ ਦਰਵਾਜ਼ਾ ਲੱਗਾ ਜੀ। ਅੱਛਾ ਉਹ ਸਰਦਾਰ ਸਾਹਿਬ ਦੀ ਭੂਆ ਉੱਥੇ ਖੇਲਦੀ ਹੁੰਦੀ ਸੀ, ਉਹ ਵੀ ਦਿਖਾਣੇ ਇਹਨਾਂ ਦਾ। ਆਹ ਘਰ ਇਹਨਾਂ ਦਾ। ਸਰਦਾਰ ਸਾਹਿਬ ਨੇ ਵੀਡੀਓ ਪਾਈ ਹੈ ਇਹਨਾਂ ਦੇ ਬੂਹੇ ਅੱਗੇ ਖਲੋ ਕੇ ਨਾ ਜੀ। ਹਾਂ ਉਹਨਾਂ ਦਾ ਕਜ਼ਨ ਸੀ, ਉਹਨਾਂ ਦਾ ਘਰ ਹੈ। ਇਹਨਾਂ ਦੇ ਦਰਵਾਜ਼ਾ ਲੱਗਾ ਜੀ, ਕੁੰਡੇ ਲੱਗੇ ਉਦਾਂ, ਉਹ ਵੀ ਤੁਹਾਨੂੰ ਦਿਖਾਣੇ। ਠੀਕ ਹੈ। ਤੇ ਆ ਤੁਹਾਨੂੰ ਸੰਦੂਕ ਵੀ ਦਿਖਾਣੇ ਪੁਰਾਣਾ, ਉਹਦੀ ਭੂਆ ਦਾ ਸੰਦੂਕ ਸੀਗਾ ਜੀ। ਬਾਕੀ ਉਦਾਂ ਹੀ ਪਈ। ਹਾਂਜੀ ਬਹੁਤ ਬਹੁਤ ਵਧੀਆ ਤੁਸੀਂ ਸੋਹਣਾ ਘਰ ਸੰਭਾਲ ਨੀ? ਕੀਤੀ ਆ। 60 ਸਾਲ ਪੁਰਾਣਾ ਸੰਦੂਕ ਇੱਥੇ ਪਿਆ। ਹਾਂਜੀ ਇਹ ਸਰਦਾਰ ਪਾਲ ਸਿੰਘ ਸਾਹਿਬ ਦੀ ਭੂਆ ਜੀ, ਉਹ ਕਹਿੰਦੇ ਸੀ ਵੀ ਬਾਬੇ ਦੁੱਲੇ ਦੇ ਨਾ ਘਰ ਅਸੀਂ ਰੱਖ ਕੇ ਆਏ ਸੀਗੇ ਜੀ। ਤੇ ਇਹ ਬਾਬੇ ਦੁੱਲੇ ਦਾ ਜੀ ਪੋਤਾ ਬਾਬਾ ਰਿਆਜ਼,
ਉਹ ਵਾਹ ਜੀ ਵਾਹ। ਇਹ ਬਾਬੇ ਦੁੱਲੇ ਦਾ ਪੋਤਾ ਜੀ। ਤੇ ਉਦੋਂ ਤੇ ਇਹ ਇਹਨਾਂ ਦੇ ਘਰ ਦੇ ਵਿੱਚ ਸੰਦੂਕ ਪਿਆ ਤੇ ਇਹਨਾਂ ਦੇ ਘਰ ਦੇ ਵਿੱਚ ਹੀ ਉਹ ਬੂਹਾ ਲੱਗਾ ਜੀ। ਤੁਸੀਂ ਬਹਿ ਜਾਓ, ਤਾਂ ਤੁਰ ਨਹੀਂ ਹੁੰਦਾ, ਬਿਮਾਰ ਨੇ। ਸੰਦੂਕ ਖਾਲੀ ਦੇ ਕੇ ਗਏ ਸੀ ਜਾਂ ਵਿੱਚ ਕੁਛ ਹੈਗਾ? ਇਹ ਹੈ ਖਾਲੀ ਸੀਗਾ ਜੀ। ਆਜੋ ਆਜੋ, ਤੁਹਾਨੂੰ ਦਿਖਾਈਏ ਸਰਦਾਰ ਸਾਹਿਬ। ਅਸਲ ਵਿੱਚ ਆਜੋ, ਬਹਿ ਜਾਓ। ਇਹ ਹਜੇ ਉਸੇ ਹਾਲਤ ਵਿੱਚ ਨੀਵਾਂ ਹੀ ਕੋਠਾ ਜੀ। ਅੱਛਾ। ਇਹ ਆ ਸ਼ਤੀਰੀ ਜਿਹੜੀ ਇੱਥੇ, ਇਹ ਸ਼ਤੀਰੀ ਵੀ ਉਹੀ ਹੈ ਸਰਦਾਰ ਸਾਹਿਬ, ਇਹ ਜਿਹੜੀ। ਠੀਕ ਹੈ ਜੀ। ਆ ਬੂਆ ਵੀ ਉਹੀ ਹੈ ਜੀ, ਦੇਖੋ ਕੁੰਡੇ ਲੱਗੇ। ਆ ਪਹਿਲਾਂ ਇਦਾਂ ਦੇ ਬੂਹੇ ਲਾਉਂਦੇ ਸੀ। ਠੀਕ ਹੈ ਜੀ। ਤੇ ਹੁਣ ਤੁਹਾਨੂੰ ਸ਼ਾਹਕਾਰ ਦਿਖਾਣੇ ਜਿਹੜਾ ਇਸ ਕਮਰੇ ਦੇ ਅੰਦਰ ਹੈ। ਇਸ ਕਮਰੇ ਅੰਦਰ ਜਿਹੜਾ ਸ਼ਾਹਕਾਰ ਹੈ ਨਾ ਜੀ, ਉਹ ਦੇਖਣ ਵਾਲੇ ਦੇ ਕਾਬਿਲ ਹੈ ਜੀ। ਸਰਦਾਰ ਪਾਲ ਸਿੰਘ ਅਟਵਾ ਸਾਹਿਬ ਦੀ ਭੂਆ ਦਾ ਸੰਦੂਕ ਹੈ ਜੀ ਇਹ। ਤੇ ਹਜੇ ਉਹ ਦੇਖੋ ਤੁਸੀਂ ਉਸ ਲੱਕੜ ਆਪ ਸਤੀਰੀਆਂ ਦੇਖੋ ਜੀ। ਸਤੀਰੀਆਂ ਵੀ ਉਹ ਪਿੱਛੇ ਕੁੰਡੇ ਪਏ ਸਤੀਰੀਆਂ ਦੇਖੋ, ਉਹ ਦੇਖੋ ਪੱਖੇ ਲੱਗੇ ਜੇ ਤੇ। ਲੋ ਜੀ ਆਹ ਸੰਦੂਕ ਹੈ ਜੀ ਸਰਦਾਰ ਪਾਲ ਸਿੰਘ ਅਟਵਾ ਸਾਹਿਬ ਦੀ ਭੂਆ ਦਾ। ਬਹੁਤ ਵਧੀਆ। ਬਿੱਲੀਆਂ ਲੱਗੀਆਂ, ਕੁੰਡੇ ਲੱਗੇ। ਹੁਣ ਮੇਰੇ ਵੱਲੋਂ ਪਾਲ ਸਿੰਘ ਹੁਣਾਂ ਨੂੰ ਇਹ ਰਿਕਵੈਸਟ ਆ ਹਾਂਜੀ ਵੀ ਇਹਨੂੰ ਸੰਦੂਕ ਨੂੰ ਤੇ ਉਹ ਜਿਹੜਾ ਨਾ ਦਰਵਾਜ਼ੇ ਆ, ਹਾਂਜੀ, ਇਹਨਾਂ ਨੂੰ ਪਾਲਿਸ਼ ਕਰਵਾ ਕੇ ਤੇ ਵਧੀਆ ਐ ਬਣਵਾ ਕੇ ਦੇਣ। ਜਦੋਂ ਆਉਣਾ ਤੇ ਇਹਨਾਂ ਦੀ ਪਾਲਿਸ਼ ਦਾ ਪ੍ਰਬੰਧ ਕਰ ਦੇਣ। ਸਰਦਾਰ ਸਾਹਿਬ ਸ਼ਤੀਰੀਆਂ ਚੈੱਕ ਕਰੋ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹਾਂ, ਜੀ। ਕਿਉਂਕਿ ਜੇ ਇਹਨਾਂ ਨੇ ਸਾਂਭ ਸੰਭਾਲ ਕੀਤੀ ਤੇ ਥੋੜਾ ਬਹੁਤ ਪਾਲ ਸਿੰਘ ਹੁਣੀ ਆ ਕੇ ਹਾਂਜੀ ਇਹਦਾ ਕਰ ਦੇਣ ਤੇ ਫਿਰ ਯਾਦਗਾਰ ਬਣੀ ਰਹੂਗੀ। ਉਹਨਾਂ ਨੇ ਆਫਰ ਕਰਾਈ ਸੀ ਵੀ ਸਾਨੂੰ ਦੇ ਦਿਓ, ਅਸੀਂ ਉੱਥੇ ਲੈ ਜਾਂਦੇ ਆ। ਨਹੀਂ ਚਲੋ ਇਹਨਾਂ ਨੇ ਦਿੱਤੇ ਨਹੀਂ ਜੀ। ਦਰਵਾਜ਼ਾ ਜਦੋਂ ਤੁਸੀਂ ਲੈਣਾ ਹੈ। ਠੀਕ ਹੈ ਸਰ। ਆਹ ਦੇਖੋ ਜੀ ਕਿਸਾਨਾ ਸਾਹਿਬ, ਦਰਵਾਜ਼ੇ ਦਾ ਫੱਟ ਚੈੱਕ ਕਰੋ ਜਰਾ। ਇਹ ਆ ਦੇਖੋ ਪਿੱਛੇ ਲੱਕੜ। ਨਹੀਂ ਉਹ ਤਾਂ ਵਧੀਆ ਉੱਪਰ ਆ ਦੇਖੋ ਸਾਰਾ ਇਹਨੂੰ ਘੁਣ ਵੀ ਨਹੀਂ, ਕੁਛ ਵੀ ਨਹੀਂ ਲੱਗਾ। ਅੱਜ ਕੱਲ ਤਾਂ ਸੇਕ ਘੁਣਾ ਵੀ ਲੱਗ ਜਾਂਦਾ। ਜਿੱਡੀ ਭਾਰੀ ਸਤੀਰੀ ਹੈ। ਦਰਵਾਜ਼ੇ ਦੇਖੋ ਕਿਦਾਂ ਦੇ ਕੁੰਡੇ ਲਪੇ ਦੇਖੋ ਜੀ। ਹਾਂ ਨਹੀਂ ਉਹ ਆ ਤਿੰਨੇ ਸਤੀਰੀਆਂ ਉਹੀ ਹੈ ਜੀ। ਪਹਿਲਾਂ ਸਾਰਾ ਇਸੇ ਬਾਲੇ ਤਰ੍ਹਾਂ ਵੀ ਸਾਰੇ ਉਹਦੇ ਨਾਲ। ਹਾਂਜੀ ਬਾਲੇ ਵੀ ਉਹੀ ਹੈ ਔਰ ਬੜੇ ਮਜ਼ਬੂਤ ਹੈ ਇਹ, ਕੱਚੀ ਲੱਕੜ ਦੇ। ਪੁਰਾਣੀਆਂ ਸ਼ਤੀਰਾਂ ਬਹੁਤ ਮਜ਼ਬੂਤ ਹੈ ਪਿੱਛੇ। ਹਾਂ ਬਿੱਲੀਆਂ। ਹਾਂ ਕੀ ਬਾਤ ਆ ਜੀ। ਹੁਣ ਰੰਗ ਰੋਗਨ ਕਰਵਾਉਣਗੇ ਪਾਲ ਸਿੰਘ ਹੁਣੀ। ਹਾਂਜੀ ਇਹ ਤਾਂ ਵੀਆਈਪੀ ਹੋ ਜਾਣਾ। ਹਾਂਜੀ ਬਿਲਕੁਲ ਇਹ ਉਹੀ ਹੈ ਜੀ, ਉਹ ਪੁਰਾਣਾ ਸ਼ੋਕੇਸ। ਉਹ ਸਤੀਰੀ ਹੈ ਜੀ। ਸਤੀਰੀ ਦੇਖੋ ਸਾਂਭਣ ਵਾਲਾ ਵੀ ਠੀਕ ਕਰਤੀ ਹੈ। ਹਾਂਜੀ ਇਹ ਵੇਚ ਵੱਟ ਕੇ ਰੁਪਈਏ ਨਹੀਂ ਆਪਣਾ ਹਾਂਜੀ ਜੇਬ ਚ ਪਾਏ ਵੀ ਚਲੋ ਵਰਤ ਲਓ ਹੈ। ਨਹੀਂ ਵਧੀਆ ਗੱਲ। ਇਹ ਤਾਂ ਫੁੱਟਾਂ ਦੀ ਵਿਕਦੀ ਹੈ। ਹਾਂਜੀ ਮਹਿੰਗੀ ਆਈਟਮ। ਨਾਲਿਆਂ ਦੇ ਘਰ ਨਾਲ ਜੀ ਦਰਵਾਜ਼ਾ ਲੱਗਾ, ਉਹਨਾਂ ਦੀ ਭੂਆ ਉੱਥੇ ਖੇਡਦੀ ਹੁੰਦੀ ਸੀ। ਪੱਤੇ ਝੜੇ ਉਹ ਤੇ ਉੱਤੇ ਹੋ ਗਈ ਹੈ। ਨਾਲਿਆਂ ਦੇ ਘਰ ਦਰਵਾਜ਼ਾ ਲੱਗਾ, ਉਹਨਾਂ ਦੀ ਭੂਆ ਉੱਥੇ ਖੇਡਦੀ ਹੁੰਦੀ ਸੀ ਉਹਨਾਂ ਦੀ। ਉੱਥੇ ਬੂਆ ਲਗਾ, ਦੱਸਿਆ ਵੀ ਭੂਆ ਇੱਥੇ ਤੋਂ ਖੇਡਦੀ ਹੁੰਦੀ ਸੀ, ਆਹ ਬੂਆ ਉਹੀ ਲੱਗਾ। ਚਲੋ ਵਧੀਆ। ਸਾਂਭ ਸੰਭਾਲ ਪੁਰਾਣੀਆਂ ਯਾਦਾਂ ਵੇਖੋ ਜੀ ਹਾਂਜੀ ਹੈਗੀਆਂ। ਠੀਕ ਹੈ ਭਾ, ਬਹੁਤ ਸ਼ੁਕਰੀਆ, ਮਿਹਰਬਾਨੀ। ਇਹ ਯਾਦਗਾਰ ਮਹਿਫੂਜ਼ ਰੱਖਿਓ। ਅੱਲਾ ਤੁਹਾਨੂੰ ਸਿਹਤ ਦੇਵੇ ਜੀ, ਅੱਲਾ ਸਿਹਤ ਦੇਵੇ। ਆ ਮਿਲ ਲਓ ਜੀ। ਦੇਖੋ ਦੇਖੋ ਦੇਖਿਓ, ਅੱਲਾ ਪਾਕ ਸਿਹਤ ਦੇਵੇ ਭਾ ਤੁਹਾਨੂੰ। ਅੱਛਾ ਕੋਈ ਨਹੀਂ, ਤੁਸੀਂ ਬੈਠੋ। ਸ਼ੁਕਰੀਆ। ਹਾਂਜੀ ਠੀਕ ਠਾਕ, ਮਿਹਰਬਾਨੀ। ਇੱਕ ਸੰਦੂਕ ਹੈ ਵਿਆਹ ਤੋਂ ਬੰਟੀ। ਹਾਂਜੀ ਦੱਸਿਆ ਜੀ ਤੁਸੀਂ, ਦੋ ਸੰਦੂਕ ਦੇ ਗਏ ਸੀ, ਇੱਕ ਤਲਵੰਡੀ ਚਲ ਗਿਆ ਤੇ ਇੱਕ ਇਹ ਪਿਆ। ਜਦੋਂ ਆਇਆ ਇਹਨਾਂ ਕਿਤੇ ਪਾਣੀ ਹਾਂਜੀ ਉਦੋਂ ਸਮਾਨ ਸਾਰਾ ਲਗਾਇਆ ਤੇ ਮੁਰਗੀ ਇੱਕ ਲਾਇਆ। ਠੀਕ। ਅੱਛਾ ਮੁੰਡਾ ਜੀ ਗੂੰਗੇ ਦਾ, ਗੂੰਗਾ ਆਪਣੇ ਮੁੰਡੇ ਨੂੰ ਮਿਲਾਣ ਲਿਆ। ਉਹ ਦਿਖਾਣਾ ਜੀ ਉਹਨੇ तेरा अहमद क्या पीछे क्या लगता? ਅਹਿਮਦ ਅਸਲਮ। अहमद हसन। हाँ जी, पाकिस्तान ਦੇ ਵਿੱਚ ਨਾ ਸਾਰੇ ਹੀ ਬਹੁਤ ਖੁੱਲੇ ਰਾਹ ਆ। ਮੀਆਂ ਸਾਹਿਬ ਨੇ ਉਦੋਂ ਭਾਈ ਪਾਲ ਨੂੰ ਵੀ ਦਿਖਾਇਆ ਸੀ ਦਰਵਾਜ਼ਾ। ਅੱਛਾ ਹਾਂਜੀ ਪੁਰਾਣੇ ਆਜੋ ਕਿਸਾਨਾ ਸਾਹਿਬ, ਉਹ ਲੱਗਾ ਜੀ ਉਹ ਦਰਵਾਜ਼ਾ, ਵਾਹ ਉਹੀ ਕੁੰਡੇ, ਉਹੀ ਸਿਰਫ ਰੰਗ ਕਰਾਇਆ, ਬਾਕੀ ਦਰਵਾਜ਼ਾ ਉਹੀ ਹੈ ਜੀ। ਵਾਹ ਵਾਹ। ਫੜੋ ਜੀ ਲਾਗੇ ਹੋ ਗਏ। ਹਾਂ ਪੁਰਾਣੀਆਂ ਯਾਦਾਂ ਆ। ਦੇਖੋ ਪੁਰਾਣੇ ਕੁੰਡੇ। ਹਾਂਜੀ ਆ ਵੀ ਸਿਰਫ ਰੰਗ ਕਰਾਇਆ ਜੀ, ਬਾਕੀ ਸਾਰਾ ਸੇਮ ਹੈ। ਚਲੋ ਵਧੀਆ ਵਧੀਆ ਰੰਗ ਨਾਲ ਬਚ ਗਿਆ। ਵਧੀਆ, ਰੰਗ ਤੇ ਕਰਾਉਣਾ ਚਾਹੀਦਾ। ਹਾਂਜੀ ਲੱਕੜ ਬਚੀ ਰਹਿੰਦੀ, ਰੰਗ ਹੁੰਦਾ ਰਵੇ। ਇੱਧਰ ਦੇਖ। ਚਗਾਟ ਵੀ ਉਹੀ ਆ। ਹਾਂਜੀ ਜਗਾਟ ਹੀ ਹੋਈ ਹੈ। ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ। ਅੱਛਾ ਉਹਨਾਂ ਦਾ ਘਰ ਲੱਭ ਕੇ ਇਹ ਰੱਖਾਂਗੇ ਤੁਹਾਡੀ ਪੱਕੀ ਹੁਣ ਡਿਊਟੀ ਲਾਤੀ ਹੈ ਸਰ ਇਨਸ਼ਾਅੱਲਾ। ਭਾਈ ਸਾਹਿਬ ਦੇਖੋ ਤਾਂ ਵੱਡਾ ਭਾਈ ਨੇ ਸਾਨੂੰ ਯਾਦ ਆਪਣੀ ਕਰਾਉਂਦੇ ਰਹਿਣਾ, ਨਹੀਂ ਤਾਂ ਇਹ ਜਿਹਾ ਢੀਠ ਕਰਦਾ ਨਾ ਜੀ, ਕਿੱਲਾ ਜਿਹਾ ਮੱਠਾ ਜਾ ਇਹ ਮਿੱਠਾ ਜਿਹਾ ਢੀਠ ਬਹੁਤ ਭੈੜਾ ਕਰਦਾ ਜੀ ਫਿਰ। ਹਾਂ ਇਹ ਢੀਠ ਨਹੀਂ, ਤੁਹਾਡਾ ਪ੍ਰੇਮ ਆ ਤਾਂ ਕਰਕੇ। ਹਾਂਜੀ ਯਾਰ ਦਾ ਕਰਕੇ। ਹਾਂਜੀ ਹਾਂਜੀ। ਜਲੇਬੀਆਂ ਤਾਂ ਨਹੀਂ ਖਾਣੀਆਂ ਜੀ?
ਨਹੀਂ ਜਲੇਬੀ ਚਲੋ ਇੱਕ ਦੀ ਖਾ ਲਾਂਗੇ। ਨਿਕਲਦੀਆਂ ਗੱਲ ਨਿਕਲਣੀ ਕਿ ਨਹੀਂ? ਨਹੀਂ ਉੱਥੇ ਅੱਛਾ ਉਹ ਮਠਾਈ ਵਾਲਾ ਮਾਣੀ ਮੁੰਡਾ ਕਿਸਾਨਾ ਬਾਹਰ ਬੈਠਾ, ਉਹ ਬਰਫੀ ਵਾਲਾ। ਆਜੋ ਉਹ ਬਰਫੀ ਵਾਲਾ ਮੁੰਡਾ ਬੈਠਾ, ਇੱਧਰ ਨੂੰ ਵੀ ਬਣਾਇਓ। ਇੱਧਰ ਹੀ ਬਣਾ ਲੈਂਦੇ ਜੀ। ਇੱਧਰ ਹੈ ਜੀ ਲਾਲਾ ਅਬੈਦੁੱਲਾ ਜੀ, ਵੱਡੀ ਪਲੇਅਰ, ਉਹਨਾਂ ਦੇ ਨਾਲ ਅੱਜ ਮੈਂ ਇਹ ਫੈਸਲ ਹੈ ਜੀ ਲਾਲਾ ਵੈਦੁੱਲਾ ਨਿਗਾ। ਫੈਸਲ ਗੁੱਜਰ ਤੇਰੀ ਬਰਫੀ ਖਾਧੀ ਸਰਦਾਰ ਸਾਹਿਬ ਨੇ। ਜ਼ਿਲ੍ਹਾ ਹੁਸ਼ਿਆਰਪੁਰ। ਆ ਮੁੰਡਾ ਜੀ ਬਰਫੀ ਵਾਲਾ, ਇੱਧਰ ਕਿਸਾਨਾ ਸਾਹਿਬ, ਬਰਫੀ ਵਾਲੇ ਕਿਸਾਨਾਂ ਦਾ ਆ ਬਰਫੀ ਵਾਲੇ ਕਿਸਾਨ ਸਾਹਿਬ ਹੈ ਜੀ। ਬਰਫੀ ਵਾਲੇ ਕਿਸਾਨਾ। ਤੁਹਾਡੀਆਂ ਦੀ ਬਰਫੀ ਬਹੁਤ ਮਸ਼ਹੂਰ ਹੈ। ਹਾਂ ਸਾਡੇ ਉਹਨਾਂ ਨੂੰ ਮੁਕਾ ਦਿੱਤੀ ਆ। ਮੈਂ ਕਿਹਾ ਅਸੀਂ ਸਪੈਸ਼ਲ ਬਣਾ ਕੇ ਰੱਖਦੇ ਹੁਣ ਐਮਰਜੈਂਸੀ ਦੇ ਮਿੱਠੇ ਵਾਲੀ ਲੱਭੀ ਜੀ। ਚੈੱਕ ਕਰਾ ਦਿੰਦੇ ਆ ਨਹੀਂ ਖਾਧੀ ਹੈ ਕੀ ਗਿਆ ਮੁੰਡਾ। ਘਰ ਆਏ ਅਸੀਂ ਇਹਨਾਂ ਦੇ ਘਰੋਂ। ਅਗਰ ਕੱਲ ਨੂੰ ਉੱਥੇ ਤਾਂ ਸਪੈਸ਼ਲ ਬਣਵਾ ਦਿੰਦੇ ਆ ਜੀ। ਨਹੀਂ ਬਸ ਇਹ ਜੀ ਭਾਈ ਅਮਨਾਨ ਅੰਬਾਨੀ ਕਿਸਾਨਾ ਜੀ, ਇਹਦੀ ਬਰਫੀ ਬੜੀ ਮਸ਼ਹੂਰ ਹੈ। ਲੋਕ ਬਾਹਰ ਯੂਨਾਈਟਿਡ ਅਰਬ ਅਮਾਰਾਤ ਦੇ ਵਿੱਚ ਨਾ ਜੀ, ਸਊਦੀਆ, ਦੁਬਈ, ਕੁਵੈਤ ਬੰਦੇ ਪਹਿਲੇ ਆਰਡਰ ਦਿੰਦੇ ਆ ਤੇ ਬਰਫੀ ਲੈ ਕੇ ਜਾਂਦੇ ਬਣਵਾ ਕੇ ਸਪੈਸ਼ਲ। ਤੇ ਗੁਜਰਬਾਦ ਇਹਨਾਂ ਤਲਕ ਰੱਖਦਾ ਕਿਸਾਨਾ ਜੀ ਮੁੰਡਾ, ਔਰ ਖਾਲਸ ਖੋਏ ਦੀ ਬਰਫੀ ਬਣਾਉਂਦਾ ਜੀ। ਇਹ ਵੀ ਹੁਸ਼ਿਆਰਪੁਰੀ ਹੈ ਜੀ। ਇਹ ਵੀ ਹੁਸ਼ਿਆਰਪੁਰੀ ਹੈ ਜੀ, ਸਾਰੇ ਹੁਸ਼ਿਆਰਪੁਰੀਆਂ ਨੇ ਕਬਜ਼ਾ ਕੀਤਾ ਫਰਾਲੇ ਤੇ। ਹਾਂ ਫਰਾਲੇ ਤੇ ਕਬਜ਼ਾ ਹੁਸ਼ਿਆਰਪੁਰ, ਨਹੀਂ ਪਾਕਿਸਤਾਨ ਤੇ ਕਬਜ਼ਾ ਹੈਗਾ ਸਾਡੇ। ਮੈਨੂੰ ਲੱਗਦਾ ਜਿੱਦਾਂ ਫਰਾਲੇ ਵਾਲੇ ਆਇਆ ਪਏ ਨਾ ਖਾਲੀ ਕਰਾਣਗੇ। ਨਹੀਂ ਠੀਕ ਹੈ ਕਰੋ, ਬਹੁਤ ਸ਼ੁਕਰੀਆ। ਆਜੋ ਜੀ, ਆਜਾ ਭਲਵਾਨ। ਚਲੋ ਇਹ ਮੁੰਡਾ ਚੰਗਾ ਜਾਫੀ ਮਾਸ਼ਾਅੱਲਾ। ਅੱਛਾ ਇਹ ਨਵੇਂ ਕਲੱਬ ਆਪਣੇ ਸਾਰੇ ਮੁੰਡੇ। ਹਾਂਜੀ ਤੇ ਬਾਈ ਹੁਣੀ ਥੱਕ ਗਏ ਆ ਜੀ। ਅਰੇ ਬੂਆ ਕੋਲ ਅੱਧਾ 2 ਮਿੰਟ ਖਲੋ ਜਾਂਦੇ ਤੇ ਬਾਹਰ। ਬਹੁਤ ਸੋਹਣੇ ਬਾਜ਼ਾਰ ਹੈ ਇੱਥੇ ਇਹਨਾਂ ਦੇ ਵਿਸ਼ਵਾਸ ਨਾਲ ਜਗ੍ਹਾ ਤੇ ਵੀ ਰਹਿੰਦੇ ਸੀਗੇ ਬਾਬੇ, ਦੱਸਿਆ ਬਾਬੇ ਨੇ ਮੈਨੂੰ ਇੱਕ ਅਸਲਮ ਬਨਵਾੜੀ ਦੇ ਘਰ ਕੋਲ ਦੇਖੀ। ਕਿਤੇ ਵੀਜੇ ਖੁੱਲਣ ਤੇ ਤੁਸੀਂ ਵੀ ਉਧਰ ਵੇਖ ਕੇ ਆਉਣਾ। ਹਾਂਜੀ ਇਹ ਚੱਸ ਆਵੇ ਜੀ। ਬਾਬਾ ਜੀ ਲਈ ਜਾਂਦਾ। ਇਹ ਬਾਬਾ ਜੀ ਲੰਗਰ ਲਈ ਜਾਂਦਾ ਕਿਤੇ ਪਕਾ ਕੇ ਦੇਗਾ। ਅੱਜ ਲੰਗਰ ਖੋਲਣਾ ਦੇਖੋ ਅਸੀਂ ਭਾਈ। ਲੰਗਰ ਸਰਦਾਰ ਇਹ ਤਾਂ ਲੈ ਕੇ ਗਿਆ ਕਸਟਰ ਦੇ ਚੌਲ। ਕੀ ਬਾਤ ਹੈ, ਕੀ ਬਾਤ ਹੈ, ਮੌਜਾਂ ਕਰ। ਇਹ ਕੈਨੇਡਾ ਚ ਕੋਡੀ ਖੇਲ ਕੇ ਆਂਦਾ ਰਿਹਾ ਨਵੀਦ ਭਲਾ SHO ਇਸ ਵੇਲੇ। ਅੱਛਾ ਇਹ ਕੈਨੇਡਾ ਚ ਕੋਡੀ ਖੇਲਦਾ ਰਿਹਾ। ਅੱਛਾ ਕੈਨੇਡਾ ਚ ਬਹੁਤ ਟੂਰ ਮਾਰੇ ਨੇ। ਕੈਨੇਡਾ ਦੀ ਟੀਮ ਚ ਗਿਆ? ਨਹੀਂ ਪਾਕਿਸਤਾਨ ਦੀ ਟੀਮ ਚੋਂ ਕੈਨੇਡਾ ਖੇਲਣ ਜਾਂਦਾ ਸੀ। ਅੱਛਾ ਤੇ SHO ਇਸ ਵੇਲੇ ਨਾ ਅੱਛਾ ਪੰਜਾਬ ਪੁਲਿਸ। ਠੀਕ ਤੁਹਾਡੀ ਪਿੰਡ ਦੇ ਕਿੰਨੇ ਪਲੇਅਰ ਹੈ ਕਬੱਡੀ ਦੇ? ਸਾਡੇ ਪਿੰਡ ਦੇ ਜੀ ਨਵੀਂ ਤਨਵੀਰ ਭਲਵਾਨ ਹੀ ਜਿਹੜਾ ਇਸ ਟਾਈਮ ਇੰਸਪੈਕਟਰ ਹੈ। ਬਾਕੀ ਮਹਿਕਮੇ ਦੇ ਵਿੱਚ 3-4 ਹੈਗੇ। ਮਹਿਕਮੇ ਚ ਹੈਗੇ, ਪੁਲਿਸ ਦੇ ਵਿੱਚ ਵੀ ਹੈ, ਵਾਪਦਾ ਵਿੱਚ ਵੀ ਹੈ। ਠੀਕ ਹੈ, ਕੀ ਹਾਲ ਹੈ? ਠੀਕ ਠਾਕ ਹੈ। ਇਹ ਜੀ ਅਸੀਂ ਇਸ ਵੇਲੇ ਗੁਰਦੁਆਰੇ ਦੀ ਜਗ੍ਹਾ, ਅਸੀਂ ਪੂਰੀ ਚੌਕੜੀ ਗੁਰਦੁਆਰਾ ਸੀ ਤੇ ਉਸ ਤੋਂ ਬਾਅਦ ਫਿਰ ਇੱਥੇ ਪਿੰਡ ਦੀਆਂ ਜੰਜਾਂ ਬਹਿਣ ਲੱਗ ਪਈਆਂ। ਫਿਰ ਪਿੰਡ ਵਾਲਿਆਂ ਨੇ ਮਤਫਿਕਾ ਤੌਰ ਤੇ ਫੈਸਲਾ ਕੀਤਾ ਤੇ ਫਿਰ ਨਾ ਮਸਜਿਦ ਬਣਾਤੀ, ਇਹਨੂੰ ਗੁਰਦੁਆਰੇ ਵਾਲੀ ਮਸਜਿਦ ਕਿਹਾ ਜਾਂਦਾ। ਪੂਰੀ ਚੌਕੜੀ ਸੀ ਨਾ ਜਿਹੜੀ, ਇਹ ਗੁਰਦੁਆਰਾ ਹੀ ਸੀ ਜੀ। ਬਹੁਤ ਤਗੜਾ ਗੁਰਦੁਆਰਾ ਸੀ, ਲਾਗੇ ਛਾਗੇ ਪਿੰਡਾਂ ਸਭ ਤੋਂ ਵੱਡਾ ਸੀ। ਠੀਕ ਹੈ। ਹਾਂਜੀ ਆ ਜਗ੍ਹਾ ਲਈ ਨਾਲ, ਉਹ ਹਾਰੇ ਵਾਲੀ ਜਗ੍ਹਾ ਲਈ ਨਾਲ ਆ, ਸਾਰੀ ਲੈ ਕੇ ਨਾਲ ਇੱਕ ਪਾਲੇ ਪਾਸੇ ਜਲਾਇਆ ਕਾਸੀ ਉਹਦੇ ਨਾਲ ਲਿਆ। ਇਹ ਫਿਰ ਵਸੀਹ ਕੀਤੀ ਮਸਜਿਦ। ਇਹ ਸਾਰਾ ਹੀ ਗੁਰਦੁਆਰਾ ਸੀ ਸਰਦਾਰ ਜੀ। ਅੱਛਾ ਬਹੁਤ ਖੁੱਲਾ ਥਾਂ, ਬਹੁਤ ਖੁੱਲਾ ਸੀ। ਸ਼ਾਇਦ ਟ੍ਰਾਂਸਫਰ ਨੀਵੇਂ ਟ੍ਰਾਂਸਫਰ ਕਿਉਂ? ਅਸਲ 'ਚ ਪਹਿਲਾਂ ਉੱਚਾ ਸੀਗਾ ਜੀ। ਇਹ ਫਿਰ ਹੁਣ ਸੋਲੰਗ ਲੱਗੇ ਨਾ 2-3 ਵਾਰੀ, ਸੜਕ ਬਣੀ ਮਸਜਿਦ ਫਿਰ ਉੱਚੀ ਬਣੀ, ਇਸ ਕਰਕੇ ਹੁਣ ਕਰਾਵਾਂਗੇ ਉੱਚਾ ਇਨਸ਼ਾਅੱਲਾ, ਕਿਉਂਕਿ ਇਦਾਂ ਤਾਂ ਫਿਰ ਡੇਂਜਰਸ ਹੈ ਜੀ। ਫਲੋਰ ਤੇ ਉੱਥੇ ਆਊਗਾ। ਹਾਂਜੀ ਹਾਂਜੀ ਇਹ ਡੈਂਪ ਹੈ ਜੀ ਇੱਥੇ। ਉਹ ਫਿਰ ਨਾ ਆ ਸੋਲੰਗ ਲੱਗਾ, ਸੜਕ ਬਣੀ, ਉਸ ਕਰਕੇ ਨੀਵਾਂ ਹੋ ਗਿਆ ਜੀ। ਹਾਂਜੀ ਇਹ ਫਿਰ ਉੱਚਾ ਹੋ ਜਾਏਗਾ ਨਾ। ਫਿਰ ਬਹੁਤ ਤਗੜਾ ਪਿੰਡ, 1400-1500 ਘਰ ਹੈ ਜੀ ਪਿੰਡ ਦੇ ਵਿੱਚ। ਅੱਛਾ ਇੱਧਰ ਨੂੰ ਦੇਖੋ, ਲਾਮ ਦੇਖੋ ਪਿੰਡ ਦੀ। ਬਹੁਤ ਵੋਟ ਕਿੰਨੀ? ਵੋਟ ਤੇ ਐਸੇ ਰਜਿਸਟਰਡ ਵੋਟ ਤੇ 6,500-7 ਹਜ਼ਾਰ ਹੈ ਜੀ। ਆ ਦੇਖੋ ਕਿਸਾਨ ਬੜਾ ਲੰਬਾ, ਸਾਰਾ ਸਾਫ ਸੁਥਰਾ। ਬਸ ਇਹਨੂੰ ਪਿੰਡ ਕੀ ਇੱਧਰ ਘੁੰਮ ਕੇ ਘਰ ਜਾਂਦੇ। ਕਸਬਾ ਹੀ ਹੈ ਇੱਕ ਪਿੰਡ, ਕਸਬਾ ਹੀ ਬਣ ਗਿਆ ਜੀ। ਸਹੀ ਗੱਲ ਹੈ, ਇਦਾਂ ਹੀ ਹੈ ਜੀ। ਇਸ ਘਰ ਵਿੱਚ ਵੀ ਆਏ ਸੀ। ਇਸ ਘਰ ਵਿੱਚ ਵੀ ਅਸੀਂ ਆਏ ਸੀਗੇ ਜੀ। ਇਹ ਵੀ ਸਰਦਾਰ ਪਾਲ ਸਿੰਘ ਉਹਨਾਂ ਦੇ ਰਿਸ਼ਤੇਦਾਰ ਦਾ ਘਰ ਸੀਗਾ। ਕਾਲੀ ਸਿੰਘ ਕੀ ਕਹਿ ਰਹੇ ਸੀ ਨਾਮ ਉਹਨਾਂ ਦਾ, ਪਤਾ ਨਹੀਂ, ਉਹਨਾਂ ਦਾ ਘਰ ਸੀਗਾ। ਇੱਥੇ ਵੀ ਸਰਦਾਰ ਆ ਕੇ ਗਿਆ ਜੀ, ਹੋ ਕੇ ਗਿਆ। ਨਹੀਂ ਉਹ ਦਰਵਾਜ਼ਾ ਲੱਗਾ ਇਹ ਪਲਸਤਰ ਹੋਣ ਵਾਲਾ। ਅੱਛਾ ਗੂੰਗੇ ਦਾ। ਠੀਕ ਹਾਂ ਇਹਨੇ ਹਜੇ ਉਹ ਚੱਕੀ ਦੇ ਹਜੇ ਪੀਸ ਪੂਸ ਰੱਖੇ ਨੇ ਇਹਨਾਂ ਨੇ ਨਾ ਜੀ। ਉਹ ਕਰਾਸ ਲਾਇਆ ਹੁੰਦਾ ਜੀ, ਹੁੰਦਾ ਨਹੀਂ ਸੀ ਖਰਾਸ? ਹਾਂ ਉਹ ਖਰਾਸ ਨਹੀਂ ਹੁੰਦਾ ਜੀ, ਉਹ ਇਹਨਾਂ ਦੇ ਹਜੇ ਪੁੜੀਆਂ ਪਈਆਂ ਇਹਨਾਂ ਦੇ ਹਜੇ ਉਹ ਖਰਾਸ ਦੀਆਂ। ਸਰ ਜੀ ਬਹੁਤ ਓਕੇ ਜੀ, ਓਕੇ ਜੀ, ਦਾ ਮੌਕਾ ਦਿੱਤਾ ਜੀ। ਠੀਕ ਤੇ ਇਨਸ਼ਾਅੱਲਾ ਜੀ ਕੂਕਿਆਂ ਦਾ ਟੱਬਰ ਲੱਭ ਕੇ ਰੱਖਾਂਗੇ ਹੁਣ ਤੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਵਾਂਗੇ ਜੀ। ਬਿਲਕੁਲ ਮਿਹਰਬਾਨੀ। ਲੱਭੋ ਜੀ, ਲੱਭੋ ਦਵਾਂਗੇ ਜੀ। ਓਕੇ ਜੀ। धरती मोहब्बत
ਮੁਹੱਬਤਾਂ ਵਾਲੀ ਜਿਹੜੇ ਇੱਥੇ ਆਉਂਦੇ ਨੇ ਆਪ ਚਾਹੇ